ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅਕਤੂਬਰ ਦੀ 19 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਨੰਬਰ ਦੇ ਉੱਤੇ ਕਾਲ ਕਰੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦੀ ਤਰੀਕ ਚੱਲ ਰਹੀ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮਾਂਟ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਹੈਗੀ ਆ ਇਸ ਵੀਰਵਾਰ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਵਿੱਚ, ਉਸ ਦੇ ਵਿੱਚ ਕਹਿੰਦੇ ਵੀ 2-2 ਮਿੰਟ ਦਾ ਜਿਹੜਾ ਸਮਾਂ ਦਿੱਤਾ ਜਾਣਾ ਆ, ਉਸ ਦੇ ਦੌਰਾਨ ਜਿਹੜਾ ਮਾਈਕਰੋਫੋਨ ਆ ਉਹ ਟੈਂਪਰੇਰੀਲੀ ਕੱਟ ਕਰ ਦਿੱਤਾ ਜਾਊਗਾ, ਜਿਹੜਾ ਬੰਦਾ ਬੋਲਦਾ ਅਤੇ ਦੂਸਰੇ ਬੰਦੇ ਦਾ, ਤਾਂ ਕਿ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਾ ਹੋਵੇ। ਜਦੋਂ ਪਹਿਲੀ ਡਿਬੇਟ ਹੋਈ ਸੀ ਉਹਦੇ ਵਿੱਚ ਕਾਫੀ ਇੰਟਰਫੀਰੈਂਸ ਕੈਂਡੀਡੇਟਸ ਵੱਲੋਂ ਹੋਈ ਸੀ। ਸੋ ਇਸ ਨੂੰ ਦੇਖਦੇ ਹੋਏ ਜਿਹੜਾ ਇਹ ਕਮਿਸ਼ਨ ਹੈਗਾ ਉਸਨੇ ਇਹ ਡਿਸਾਈਡ ਕੀਤਾ ਹੈਗਾ ਵੀਰਵਾਰ ਸ਼ਾਮ ਨੂੰ 9 ਵਜੇ ਈਸਟਰਨ ਜਿਹੜਾ ਸਟੈਂਡਰਡ ਟਾਈਮ ਆ, ਅਤੇ ਆਪਣੇ ਕੈਲੀਫੋਰਨੀਆ ਦਾ 6 ਵਜੇ ਦਾ ਟਾਈਮ ਸ਼ਾਮ ਦਾ ਹੋਣਾ। ਨੈਸ਼ਵਿਲ ਦੇ ਵਿੱਚ ਇਹ ਜਿਹੜੀ ਡਿਬੇਟ ਹੋਣੀ ਹੈਗੀ ਆ। ਕ੍ਰਿਸਟਨ ਵੈਲਕਰ ਜਿਹੜੇ NBC ਨਿਊਜ਼ ਦੇ ਹੈਗੇ ਆ, ਉਹ ਇਸ ਦੇ ਮੋਡਰੇਟਰ ਹੋਣਗੇ। 90 ਮਿੰਟਾਂ ਦੀ ਇਸ ਡਿਬੇਟ ਦੇ ਵਿੱਚ ਜਿਹੜੇ ਟੌਪਿਕਸ ਡਿਸਕਸ ਹੋਣੇ ਹੈਗੇ, ਫਾਈਟਿੰਗ ਕੋਵਿਡ-19, ਅਮਰੀਕਨ ਫੈਮਲੀਜ਼, ਰੇਸ ਇਨ ਅਮਰੀਕਾ, ਕਲਾਈਮੇਟ ਚੇਂਜ, ਨੈਸ਼ਨਲ ਸਿਕਿਉਰਿਟੀ ਅਤੇ ਲੀਡਰਸ਼ਿਪ, ਇਹ ਜਿਹੜੇ ਟੌਪਿਕਸ ਆ ਇਹ ਡਿਸਕਸ ਹੋਣਗੇ ਜੀ। ਇਹ ਜਿਹੜਾ ਆ ਮਾਈਕ ਕੱਟ ਕਰਨ ਦਾ ਜਿਹੜਾ ਆ ਅਨਾਊਂਸਮੈਂਟ ਆਉਣ ਤੋਂ ਪਹਿਲਾਂ ਅੱਜ ਟਰੰਪ ਕੈਂਪੇਨ ਦੇ ਦੁਆਰਾ ਜਿਹੜਾ ਆ ਇਸ ਕਮਿਸ਼ਨ ਦੇ ਉੱਤੇ ਇਹ ਲਾਲਚਨ ਇਹ ਦੋਸ਼ ਲਾਏ ਗਏ ਵੀ ਇਹ ਪ੍ਰੋ ਬਾਈਡਨ ਐਂਟਿਕਸ ਜਿਹੜੇ ਆ ਔਰਗਨਾਈਜ਼ਰਜ਼ ਆ ਡਿਬੇਟ ਵਾਲੇ ਉਹ ਕਰ ਰਹੇ ਆ। ਕਹਿੰਦੇ ਵੀ ਇਹ ਸਿਰਫ ਉਹ ਟੌਪਿਕਸ ਦੇ ਉੱਤੇ ਡਿਸਕਸ ਕਰਨਾ ਚਾਹੁੰਦੇ ਆ ਜਿਸ ਦੇ ਵਿੱਚ ਬਾਈਡਨ ਨੂੰ ਕਿਤੇ ਨਾ ਕਿਤੇ ਅਪਰ ਹੈਂਡ ਜਿਹੜਾ ਉਹ ਮਿਲ ਸਕਦਾ ਹੈਗਾ ਆ। ਪਿਛਲੇ ਜਿਹੜੇ ਡਿਬੇਟ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਉਹ ਪਿੱਛੇ ਹਟ ਗਏ ਸੀ, ਕਹਿੰਦੇ ਸੀ ਮੈਂ ਨਹੀਂ ਕਰਨਾ ਜੀ ਡਿਬੇਟ ਵਰਚੁਅਲ ਡਿਬੇਟ ਦੇ ਵਿੱਚੋਂ। ਅਤੇ ਹੁਣ ਜਿਹੜਾ ਆ ਇਹ ਅਗਲੇ ਜਿਹੜਾ ਹੋਣ ਜਾ ਰਿਹਾ ਹੈ ਅਗਲਾ ਜਿਹੜਾ ਡਿਬੇਟ ਇਹ ਫਾਈਨਲ ਡਿਬੇਟ ਹੋਊਗਾ। ਉਹਦਾ 3 ਡਿਬੇਟ ਹੁੰਦੇ, ਪਰ ਇਸ ਵਾਰੀ ਜਿਹੜੇ 2 ਹੀ ਹੋਣਗੇ ਕਿਉਂਕਿ ਦੂਜੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਹੱਥ ਪਿੱਛੇ ਖਿੱਚ ਲਏ ਸੀਗੇ। ਸੋ ਹੁਣ ਦੇਖਦੇ ਹਾਂ ਵੀ ਇਹ ਮਾਈਕ ਕੱਟ ਕਰਨ ਵਾਲੀ ਜਿਹੜੀ ਗੱਲ ਆ ਉਹ ਕਿੰਨੀ ਕੁ ਲੋਕਾਂ ਨੂੰ ਜਿਹੜੀ ਉਹ ਰਾਸ ਆਉਂਦੀ ਆ, ਅਤੇ ਕੈਂਡੀਡੇਟਸ ਦੇ ਇਹਨਾਂ ਦੇ ਉੱਤੇ ਕੀ ਪ੍ਰਤੀਕਰਨ ਆਉਂਦੇ ਨੇ। ਹਾਲ ਦੀ ਘੜੀ ਦੋਨਾਂ ਕੈਂਪੇਨਸ ਦੇ ਦੁਆਰਾ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਗਈ, ਕਿਉਂਕਿ ਹੁਣ ਤੋਂ ਕੁਛ ਮਿੰਟ ਪਹਿਲਾਂ ਹੀ ਇਹ ਕਮਿਸ਼ਨ ਨੇ ਜਿਹੜਾ ਅਨਾਊਂਸ ਕੀਤਾ ਆ ਵੀ ਜਦੋਂ ਜਿਹੜਾ ਕੈਂਡੀਡੇਟ ਬੋਲ ਰਿਹਾ ਹੋਊਗਾ ਉਹਦੇ ਵਿਰੋਧੀ ਦਾ ਮਾਈਕ ਜਿਹੜਾ ਆ ਉਹ ਕਦੀ ਜਿਹੜਾ ਉਹ ਇਸ ਦੇ ਵਿੱਚ ਕੱਟ ਕੀਤਾ ਜਾਊਗਾ, ਬੰਦ ਕੀਤਾ ਜਾਊਗਾ, ਤਾਂ ਜੋ ਉਸ ਕੈਂਡੀਡੇਟ ਦੀ ਗੱਲ ਦੇ ਵਿੱਚ ਕੋਈ ਖਲਲ ਆ, ਕੋਈ ਰੁਕਾਵਟ ਆ ਉਹ ਨਾ ਆਵੇ। ਦੂਜੇ ਡਿਬੇਟ ਦੇ ਵਿੱਚ ਰੱਦ ਕਰਨ ਦੇ ਕਾਰਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹੀ ਕਿਹਾ ਸੀਗਾ ਵੀ ਵਰਚੁਅਲ ਡਿਬੇਟ ਦੇ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਵੀ ਇਹ ਵੇਸਟ ਆਫ ਟਾਈਮ ਆ, ਅਤੇ ਦੂਜਾ ਉਹਨਾਂ ਨੇ ਕਿਹਾ ਵੀ ਇਹ ਤਾਂ ਜਦੋਂ ਮਰਜ਼ੀ ਮੇਰਾ ਮਾਈਕ ਜਿਹੜਾ ਉਹ ਬੰਦ ਕਰ ਸਕਦੇ ਆ, ਕੱਟ ਕਰ ਸਕਦੇ ਆ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਉੱਤੇ ਕਿੱਦਾਂ ਦਾ ਇਹਨਾਂ ਦੇ ਕੈਂਪੇਨ ਦਾ ਕੋਈ ਟਿੱਪਣੀ ਜਾਂ ਕੋਈ ਇਸ ਦੇ ਉੱਤੇ ਰਿਐਕਸ਼ਨ ਆ ਉਹ ਆਉਂਦਾ ਹੈਗਾ ਆ। ਅਗਲੀ ਖਬਰ ਜਿਹੜੀ ਆ US ਦੀ ਸੁਪਰੀਮ ਕੋਰਟ ਨੇ ਅੱਜ ਉਹ ਕੇਸ ਲੈਣ ਤੋਂ ਨਾਂਹ ਕਰ ਦਿੱਤੀ ਆ, ਜਿਹਦੇ ਵਿੱਚ ਜਿਹੜੀ ਪੈਂਸਲਵੇਨੀਆ ਦੀ ਜਿਹੜੀ ਸੁਪਰੀਮ ਕੋਰਟ ਸੀ ਉਸਨੇ ਇਹ ਕਿਹਾ ਸੀ ਵੀ ਇਲੈਕਸ਼ਨ ਨਵੰਬਰ 3 ਨੂੰ ਆ, ਉਸ ਦਿਨ ਤੋਂ ਬਾਅਦ ਵੀ ਜੇ ਉੱਥੇ ਬੈਲਟਸ ਪਹੁੰਚਦੇ ਆ ਅਤੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ। US ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਇਹ ਸਾਰੇ ਹੀ ਬੈਲਟਸ ਕਾਊਂਟ ਹੋਣੇ ਚਾਹੀਦੇ ਆ, ਐਬਸੈਂਟੀ ਬੈਲਟਸ ਐਜ਼ ਲੌਂਗ ਐਜ਼
ਉਹਨਾਂ ਦੇ ਉੱਤੇ ਜਿਹੜੀ ਪੋਸਟ ਮਾਰਕ ਡੇਟ ਆ ਉਹ ਨਵੰਬਰ 3 ਹੋਵੇ। ਨਵੰਬਰ 3 ਇਲੈਕਸ਼ਨ ਡੇ ਆ, ਸਰੋਤਿਆਂ ਨੂੰ ਪਤਾ ਹੀ ਆ। ਸੋ ਇਹ ਬਹੁਤ ਹੀ ਹਾਈਐਸਟ ਪ੍ਰੋਫਾਈਲ ਇਲੈਕਸ਼ਨ ਲਾ ਕੇਸ ਹੋਣਾ ਸੀ। ਸੋ ਇਸ ਨੂੰ ਜਿਹੜਾ US ਦੀ ਸੁਪਰੀਮ ਕੋਰਟ ਨੇ ਨਹੀਂ ਆਪਣੇ ਕੋਲ ਲਿਆ। ਇਹਦਾ ਮਤਲਬ ਇਹ ਆ ਵੀ ਹੁਣ ਇਹ ਜਿਹੜੇ ਚਾਹੇ ਕਿਸੇ ਨੇ 3 ਤਰੀਕ ਨੂੰ ਵੀ ਬੈਲਟ ਮੇਲ ਕੀਤੇ ਹੋਣ, ਇਹ ਪੈਂਸਿਲਵੇਨੀਆ ਸਟੇਟ 'ਚ ਆ। ਸੋ ਜਿੰਨੇ ਸਾਡੇ ਸਰੋਤੇ ਸੋਚ ਰਹੇ, ਸੋ ਭਾਈ ਇੱਦਾਂ ਨਾ ਸੋਚੋ ਵੀ ਮੈਂ ਵੀ 3 ਨੂੰ ਵੀ ਮੇਲ ਕਰਨਾ ਹੈ, ਰਾਈਟ। ਜੀ ਕੈਲੀਫੋਰਨੀਆ ਵਿੱਚ ਤਾਂ ਆਲਰੇਡੀ 3 ਤਰੀਕ ਪੋਸਟ ਮਾਰਕਡ ਵਾਲਾ ਜਿਹੜਾ ਉਹ ਕਾਊਂਟ ਹੁੰਦਾ ਹੀ ਆ। ਇਹੀ ਕੁਛ ਅਜਿਹੇ ਵਾਹਦ ਸੂਬੇ ਆ ਜਿਹੜੀ ਇਲੈਕਸ਼ਨ ਡੇ ਵਾਲੇ ਦਿਨ ਤੱਕ ਨੂੰ ਵੀ ਉਹ ਤੋਂ ਪਹਿਲਾਂ ਪਹੁੰਚਣਾ ਜਿਹੜਾ ਉਹ ਕਹਿੰਦੇ ਵੀ ਚਾਹੀਦਾ ਆ। ਪਰ ਬਹੁਤ ਸਾਰੇ ਕਈ ਸੂਬਿਆਂ ਦੇ ਵਿੱਚ ਆਲਰੇਡੀ ਇਹ ਚੱਲਣ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਵੀ ਇਲੈਕਸ਼ਨ ਡੇ ਵਾਲੇ ਦਿਨ ਤੱਕ ਵੀ ਜੇ ਪੋਸਟ ਮਾਰਕਡ ਉਸ ਨੂੰ ਕਾਊਂਟ ਹੋਊਗਾ। ਰੀਸੈਂਟਲੀ ਹੀ ਪੈਂਸਿਲਵੇਨੀਆ ਦੇ ਵਿੱਚ ਇਹ ਫੈਸਲਾ ਉੱਥੇ ਆਇਆ ਸੀ ਅਤੇ ਸੁਪਰੀਮ ਕੋਰਟ ਨੇ ਹੁਣ ਸਭ ਤੋਂ ਉਚਲੀ ਅਦਾਲਤ ਆ ਉਹ GOP ਦਾ ਉਹ ਲਾਸੂਟ ਇੱਕ ਹਿਸਾਬ ਦੇ ਨਾਲ ਉਹ ਪਟੀਸ਼ਨ ਆ ਉਸ ਨੂੰ ਉਹਨਾਂ ਨੇ ਠੁਕਰਾ ਦਿੱਤਾ, ਸੁਣਨ ਤੋਂ ਇਨਕਾਰ ਕਰ ਦਿੱਤਾ ਆ ਵੀ ਨਹੀਂ ਜੋ ਹੈਗਾ ਆ ਉਸੇ ਤਰੀਕੇ ਨਾਲ ਰਹੂਗਾ, ਬਸ਼ਰਤੇ ਵੀ 3 ਨਵੰਬਰ ਤੱਕ ਪੋਸਟ ਮਾਰਕ ਹੋਣੇ ਜਿਹੜੇ ਉਹ ਲਾਜ਼ਮੀ ਨੇ, ਉਹ ਜ਼ਰੂਰੀ ਹੈਗੇ ਨੇ। ਸੋ ਆਲਰੇਡੀ ਕਾਫੀ ਆਪਣੇ ਪਹੁੰਚ ਚੁੱਕੇ ਹੋਏ ਨੇ। ਰਾਜਕੀਰ ਸਿੰਘ ਜੀ, ਜਿਹੜੀ ਮਿਸ਼ੀਗਨ ਦੀ ਜਿਹੜੀ ਕੋਰਟ ਹੈਗੀ ਆ, ਫੈਡਰਲ ਅਪੀਲ ਕੋਰਟਸ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਮੇਲ ਇਨ ਬੈਲਟਸ ਵੀ ਆ ਉਹ ਇਲੈਕਸ਼ਨ ਡੇ ਦਿਨ ਤੱਕ ਮਿਲਣੇ ਚਾਹੀਦੇ ਹੈਗੇ ਆ, ਉਹਨਾਂ ਨੂੰ ਐਕਸਟੈਂਡ ਨਹੀਂ ਕੀਤਾ ਜਾ ਸਕਦਾ। ਸੋ ਸਟੇਟ ਉੱਥੇ ਦੀ ਚਾਹੁੰਦੀ ਸੀ ਵੀ 14 ਦਿਨਾਂ ਲਈ ਐਕਸਟੈਂਡ ਕੀਤਾ ਜਾਵੇ, ਪਰ ਉੱਥੇ ਦੀ ਜਿਹੜੀ ਫੈਡਰਲ ਅਪੀਲ ਕੋਰਟਸ ਆ ਉਸ ਨੇ ਨਾ ਕਰ ਦਿੱਤਾ ਵੀ ਨਹੀਂ, ਜਿੰਨੇ ਵੀ ਬੈਲਟਸ ਆ ਜੇ 3 ਤਰੀਕ ਤੱਕ ਪਹੁੰਚ ਜਾਊਗੇ ਐਬਸੈਂਟੀ, ਫਿਰ ਉਹ ਕਾਊਂਟ ਹੋਣਗੇ। ਜੀ ਹਰ ਇੱਕ ਸੂਬੇ ਦਾ ਵੱਖੋ ਵੱਖਰਾ ਜਿਹੜਾ ਉਹ ਹੈਗਾ। ਸੋ ਆਪੋ ਆਪਣੇ ਸੈਕਟਰੀ ਆਫ ਸਟੇਟ ਜਿਹੜਾ ਸੂਬੇ ਦਾ ਹੁੰਦਾ ਆ ਉਸ ਦੀ ਜਾਂ ਵੋਟਰ ਰਜਿਸਟ੍ਰੇਸ਼ਨ ਵਾਲੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਿਹੜਾ ਉਹ ਦੇਖੋ। ਕੈਲੀਫੋਰਨੀਆ ਦੇ ਵਿੱਚ ਅੱਜ ਲਾਸਟ ਡੇਟ ਚੱਲ ਰਹੀ ਹੈਗੀ ਆ ਔਨਲਾਈਨ ਰਜਿਸਟ੍ਰੇਸ਼ਨ ਦੇ ਲਈ। ਸੋ ਜੇ ਅਜੇ ਵੀ ਕੋਈ US ਦਾ ਸਿਟੀਜ਼ਨ ਆ 18 ਸਾਲ ਤੋਂ ਉੱਤੇ ਆ ਅਤੇ ਉਹਨੇ ਜੇ ਵੋਟ ਦੇ ਲਈ ਨਹੀਂ ਰਜਿਸਟਰ ਕੀਤਾ ਤਾਂ ਉਸ ਦੇ ਲਈ ਜ਼ਰੂਰ ਰਜਿਸਟਰ ਕਰੋ। ਜੇ ਤੁਸੀਂ ਰਿਪਬਲਿਕਨ ਹੋ, ਡੈਮੋਕਰੇਟ ਹੋ, ਆਪਣੀ ਉਹ ਪਾਰਟੀ ਰੱਖ ਲਓ। ਜੇ ਤੁਹਾਨੂੰ ਦੋਨਾਂ 'ਚੋਂ ਕੋਈ ਪਸੰਦ ਨਹੀਂ ਤਾਂ ਨੋ ਪਾਰਟੀ ਪ੍ਰੈਫਰੈਂਸ ਕਰਕੇ ਵੀ ਤੁਸੀਂ ਜਿਹੜੀ ਆ ਉਹ ਵੋਟ ਨੂੰ ਆਪਣੀ ਨੂੰ ਰਜਿਸਟਰ ਕਰ ਸਕਦੇ ਹੈਗੇ ਆ। ਸੋ ਇਹ ਜ਼ਰੂਰੀ ਆ ਵੀ ਤੁਸੀਂ ਵੋਟ ਆਪਣੀ ਜਿਹੜੀ ਜ਼ਰੂਰ ਵੱਧ ਤੋਂ ਵੱਧ ਪਾਓ। ਉਹ ਜੇ ਆਂਕੜੇ ਦੇਖਿਆ ਜਾਵੇ ਤਾਂ ਵੱਡੀਆਂ ਫੈਡਰਲ ਲੈਵਲ ਦੀਆਂ ਇਲੈਕਸ਼ਨ ਦੇ ਉੱਤੇ ਬਹੁਤ ਘੱਟ ਥਾਵਾਂ ਦੇ ਉੱਤੇ ਪੰਜਾਬੀਆਂ ਦੀ ਵੋਟ ਦਾ ਅਸਰ ਹੋਊਗਾ, ਪਰ ਲੋਕਲ ਜਿਹੜੀਆਂ ਇਲੈਕਸ਼ਨ ਆ ਉਹਨਾਂ ਉੱਤੇ ਕਾਫੀ ਅਸਰ ਜਿਹੜਾ ਉਹ ਰਹੂਗਾ। ਹੁਣ ਤੁਸੀਂ ਯੂਬਾ ਸਿਟੀ ਦੀ ਗੱਲ ਕਰ ਲਓ, ਉੱਥੇ ਇੱਕ ਦੇ ਲਈ ਕਈ ਆਪਣੇ ਜਿਹੜੇ ਪੰਜਾਬੀ ਖੜ੍ਹੇ ਨੇ ਅਤੇ ਜੇ ਆਪਣੇ ਜਿੰਨੇ ਵੀ ਵੋਟਰਸ ਆ ਉੱਥੇ ਉਹ ਪਾ ਦਿੰਦੇ ਨੇ ਤਾਂ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਕਰੀਅਰ ਬਣ ਸਕਦਾ ਹੈ ਅਤੇ ਜਾਂ ਜਿਹੜਾ ਉਹ ਰਹਿ ਸਕਦਾ ਆ। ਇੱਦਾਂ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਬੇ ਏਰੀਏ 'ਚ ਕਈ ਥਾਵਾਂ ਦੇ ਉੱਤੇ ਇਲੈਕਸ਼ਨ ਦੇ ਲਈ ਖੜ੍ਹੇ ਨੇ। ਇੱਧਰ ਫਰੈਜ਼ਨੋ ਕਾਊਂਟੀ ਵਾਲੇ ਪਾਸੇ ਇੱਧਰ ਕਿੰਨੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਨੇ। ਜਿੱਥੇ ਤੁਹਾਡੀ ਕਾਫੀ ਜ਼ਿਆਦਾ ਵਸੋਂ ਹੈਗੀ ਆ ਤਾਂ ਉਹਨਾਂ ਨੂੰ ਜਿਹੜੀ ਆ ਵੋਟਿੰਗ ਦੇ ਵਿੱਚ, ਵੋਟਰ ਦੇ ਵਿੱਚ ਜਿਹੜਾ ਉਹ ਤਬਦੀਲ ਕਰੋ ਅਤੇ ਫਿਰ ਵੇਖਿਓ ਤੁਹਾਡੇ ਮਸਲੇ ਵੀ ਹੌਲੀ ਹੌਲੀ ਜਿਹੜੇ ਉਹ ਸੁਲਝਣੇ ਸ਼ੁਰੂ ਹੋਣਗੇ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਆ। ਬਾਕੀ ਕਿਸੇ ਦੇ ਕਹੇ, ਚਾਹੇ ਰੇਡੀਓ ਤੋਂ ਕੋਈ ਕਹਿ ਰਿਹਾ ਅਤੇ ਚਾਹੇ ਕੋਈ ਕਹਿ ਰਿਹਾ ਆ, ਉਹਦੇ ਕਹੇ ਕਿਸੇ ਨੂੰ ਵੋਟ ਜਿਹੜੀ ਉਹ ਨਾ ਪਾਓ। ਆਪਣੀ ਮਰਜ਼ੀ ਦੇ ਨਾਲ ਆਪਣੀ ਜਿਹੜੀ ਆ ਤੁਸੀਂ ਪੜ੍ਹ ਕੇ ਕਿਹੜੀ ਚੀਜ਼ ਤੁਹਾਡੇ ਲਈ ਫਾਇਦੇਮੰਦ ਆ, ਕਿਹੜੀ ਤੁਹਾਡੇ ਲਈ ਨੁਕਸਾਨਦੇਹ ਆ, ਉਸ ਹਿਸਾਬ ਦੇ ਨਾਲ ਜਿਹੜੀ ਉਹ ਵੋਟ ਆ ਉਹ ਤੁਸੀਂ ਪਾਇਓ। ਜੀ ਅਗਲੀ ਖਬਰ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ, ਜਿੱਥੇ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਜੇ COVID-19 ਦੇ ਸੰਬੰਧ ਦੇ ਵਿੱਚ ਵੈਕਸੀਨ ਆਉਂਦਾ ਵੀ ਆ ਅਤੇ ਉਸ ਨੂੰ ਅਸੀਂ ਪੂਰੀ ਤਰ੍ਹਾਂ ਜਿਹੜਾ ਰਿਵਿਊ ਕਰਾਂਗੇ। ਕਹਿੰਦੇ ਵੀ ਸਾਇੰਟੀਫਿਕ ਸੇਫਟੀ ਰਿਵਿਊ ਕਰਾਂਗੇ, ਈਵਨ ਦੋ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਪਰੂਵ ਕਰਦਾ ਹੈ ਅਤੇ ਉਸ ਨੂੰ ਡਿਸਟਰੀਬਿਊਟ ਕਰਦਾ ਹੈ ਸਟੇਟ ਆਫ ਕੈਲੀਫੋਰਨੀਆ 'ਤੇ। ਨਾਲ ਦੀ ਨਾਲ ਗੈਬਨ ਨਿਊਸਮ ਨੇ ਇਹ ਵੀ ਕਿਹਾ ਆ ਵੀ ਅਸੀਂ ਇਹ ਸੋਚ ਨਹੀਂ ਰਹੇ, ਐਂਟੀਸਪੇਟ ਨਹੀਂ ਕਰ ਰਹੇ ਵੀ ਮਾਸ ਅਵੇਲੇਬਿਲਿਟੀ ਹੋਊਗੀ, ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਨ 2021 ਦੇ ਵਿੱਚ ਜਿਹੜੇ ਆ ਟੀਕੇ ਮਿਲ ਜਾਣਗੇ। ਸੋ ਕਹਿੰਦੇ ਵੀ ਹੋ ਸਕਦਾ ਪਹਿਲੇ ਕੁਆਟਰ 'ਚ ਹੋ ਜਾਏ, ਦੂਜੇ 'ਚ ਹੋ ਜਾਏ ਜਾਂ ਤੀਜੇ 'ਚ ਹੋ ਜਾਏ, ਪਰ ਇਸ ਨੂੰ ਜਿਹੜਾ ਟਾਈਮ ਲੱਗੇਗਾ। ਸੋ ਦੱਸਦੀ ਹੈ ਜੀ ਕੈਲੀਫੋਰਨੀਆ ਦੇ ਵਿੱਚ 8,70,000 ਕਨਫਰਮ ਕੇਸਿਸ ਹੋ ਚੁੱਕੇ ਹੈਗੇ ਆ ਹੁਣ ਤੱਕ, ਅਤੇ 17,000 ਲੋਕਾਂ ਦੀ ਮੌਤ ਹੋ ਚੁੱਕੀ ਆ ਕੈਲੀਫੋਰਨੀਆ ਦੇ ਵਿੱਚ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਪਰ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਸਟੇਟ ਕਾਫੀ ਗੁੱਡ ਕਰ ਰਹੀ ਆ। ਜਿਹੜਾ ਪੋਜ਼ੀਟਿਵਿਟੀ ਰੇਟ ਆ ਉਹ 2.5% ਦੇ ਕਰੀਬ ਡਾਊਨ ਗਿਆ ਆ।
ਜੀ। ਉੱਧਰ ਫਲੋਰੀਡਾ ਦੇ ਵਿੱਚ ਅੱਜ ਪਹਿਲਾ ਦਿਨ ਸੀਗਾ ਇਨ ਪਰਸਨ ਜਿਹੜੀ ਵੋਟਿੰਗ ਦਾ ਅਰਲੀ ਦਾ, ਸੋ ਉਹਦੇ ਕਰਕੇ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਫਲੋਰੀਡਾ ਦੇ ਵੋਟਰਸ ਆ ਉਹ ਲਾਈਨਾਂ ਦੇ ਵਿੱਚ ਲੱਗ ਕੇ ਉਹਨਾਂ ਨੇ ਵੋਟ ਦਾ ਭੁਗਤਾਨ ਕੀਤਾ ਆ। ਕਹਿੰਦੇ ਕਾਫੀ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਜਿਹੜੇ ਲੋਕ ਆ ਉਹ ਘਰਾਂ 'ਚੋਂ ਬਾਹਰ ਨਿਕਲੇ ਅਤੇ ਉਹਨਾਂ ਨੇ ਵੋਟ ਜਿਹੜੀ ਉਹ ਪਾਈ ਆ। ਅਤੇ ਕਹਿੰਦੇ ਇੱਕ ਹੋਰ ਇਸ਼ਾਰਾ ਹੈਗਾ, ਚਿੰਨ੍ਹ ਹੈਗਾ ਆ ਵੀ ਇਸ ਵਾਰ ਅਮੈਰੀਕਨਜ਼ ਬੜੇ ਉਤਾਵਲੇ ਹੈਗੇ ਨੇ ਵੀ ਆਪਣੀਆਂ ਬੈਲਟਸ ਆ ਉਹ ਸਮੇਂ ਸਿਰ ਜਿਹੜਾ ਉਹ ਪਾ ਦਈਏ, ਕਿਉਂਕਿ ਜਿੰਨੀ ਕੁ ਸਥਿਤੀ ਦਾ ਜਿਹੜਾ ਉਹ ਬਣਿਆ ਪਿਆ ਆ ਇਨ ਪਰਸਨ ਵੋਟਿੰਗ ਡੇ ਵਾਲੇ ਦਿਨ ਉੱਦਣ ਵੀ ਲੰਮੀਆਂ ਕਤਾਰਾਂ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਆ, ਕਿਉਂਕਿ ਕੋਵਿਡ ਦੇ ਚੱਲਦਿਆਂ ਉਹਨਾਂ ਨੂੰ ਵੀ ਕਲੀਨਿੰਗ ਕਰਨਾ, ਹਰ ਵਾਰੀ ਵੋਟ ਪਾ ਕੇ ਜਾਣਗੇ ਉੱਥੇ ਉਹ ਕਲੀਨ ਕਰਨਗੇ, ਡਿਸਇਨਫੈਕਟ ਕਰਨਗੇ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਜਾਇਆ ਜਾਂਦਾ ਆ। ਸੋ ਬਹੁਤ ਸਾਰੇ ਲੋਕ ਇਸੇ ਚੀਜ਼ ਨੂੰ ਤਰਜੀਹ ਦੇ ਰਹੇ ਨੇ ਵੀ ਤੁਸੀਂ ਵੀ ਸਮੇਂ ਸਿਰ ਹੀ ਜਿਹੜੀ ਵੋਟ ਪਾ ਲਓ। ਸੋ ਆਪਣੇ ਵੀ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਵੀ ਕਿਹਾ, ਵੇਟ ਨਾ ਕਰੋ 3 ਤਰੀਕ ਦੇ ਆਉਣ ਦੀ ਵੀ ਉਦਣ ਆਪਾਂ ਪੋਸਟ ਮਾਰਕ ਕਰਕੇ ਜਿਹੜਾ ਉਹ ਘੱਲਾਂਗੇ ਅਤੇ ਫਿਰ ਜਾ ਕੇ ਹੋਊਗਾ। ਕਈ ਵਾਰੀ ਹੁੰਦਾ ਵੀ ਬੰਦੇ ਨੂੰ ਵੀ ਜਿਹੜਾ ਡਰੋਪ ਆਫ ਬਾਕਸ ਆ ਜਾਂ ਜਿੱਥੇ ਐਕਚੁਅਲ ਦੇ ਵੋਟਾਂ ਪੈਂਦੀਆਂ ਹੁੰਦੀਆਂ ਵੋਟਿੰਗ ਸਟੇਸ਼ਨ ਦੇ ਵਿੱਚ, ਉੱਥੇ ਜਾ ਕੇ ਸਾਈਨ ਕਰਕੇ ਉੱਥੇ ਫੜਾਓ, ਉੱਥੇ ਲੰਮੀਆਂ ਲਾਈਨਾਂ ਹੋ ਸਕਦੀਆਂ ਆ। ਸੋ ਉਸ ਦਾ ਬਚਾਅ ਪਹਿਲਾਂ ਹੀ ਇਹੀ ਆ ਵੀ ਤੁਸੀਂ ਪਹਿਲਾਂ ਹੀ ਆਪਣੀ ਜਿਹੜੀ ਆ ਉਹ ਵੋਟ ਦਾ ਭੁਗਤਾਨ ਕਰ ਦਿਓ, ਪਹਿਲਾਂ ਹੀ ਡਰੋਪ ਆਫ ਬਾਕਸ ਕਾਫੀ ਅਧਿਕਾਰਤ ਜਿਹੜੇ ਡਰੋਪ ਆਫ ਬਾਕਸ ਆ ਉਹ ਲਾਓ। ਕਿਸੇ ਜਿੰਮ ਦੇ ਵਿੱਚ ਅਤੇ ਕਿਸੇ ਜਿਹੜੇ ਬਾਰ ਦੇ ਵਿੱਚ GOP ਨੇ ਨਕਲੀ ਪਾਏ ਸੀ ਡਰੋਪ ਆਫ ਬਾਕਸ, ਉਹਨਾਂ 'ਚ ਨਾ ਜਿਹੜਾ ਪਾਇਓ, ਜਿਹੜੇ ਅਧਿਕਾਰਤ ਡਰੋਪ ਆਫ ਬਾਕਸਿਸ ਆ ਉਹਨਾਂ ਵਿੱਚ ਹੀ ਤੁਸੀਂ ਜਿਹੜਾ ਉਹਨਾਂ ਨੂੰ ਪਾ ਕੇ ਆਇਓ, ਤਾਂ ਜੋ ਮੇਕ ਸ਼ੋਰ ਕਰਿਓ ਵੀ ਤੁਹਾਡੀ ਫਿਰ ਵੋਟ ਜਿਹੜੀ ਉਹ ਗਿਣੀ ਜਾਵੇ। ਅਤੇ ਕੈਲੀਫੋਰਨੀਆ ਵਾਲਿਆਂ ਲਈ ਦੁਬਾਰਾ ਦੱਸ ਦਿੰਦੇ ਹਾਂ, ਟਰੈਕ ਮਾਈ ਬੈਲਟ ਕਰਕੇ ਇਹਨਾਂ ਨੇ ਵਿਸ਼ੇਸ਼ ਵੈਬਸਾਈਟ ਜਿਹੜੀ ਉਹ ਤਿਆਰ ਕੀਤੀ ਆ। ਤੁਸੀਂ ਸੈਕਟਰੀ ਆਫ ਸਟੇਟ ਦੇ ਨਾਲ ਆਪਣੇ ਆਪ ਨੂੰ ਉਹਦੇ ਵਿੱਚ ਰਜਿਸਟਰ ਕਰਕੇ ਉਹ ਤੁਸੀਂ ਚੈੱਕ ਕਰ ਸਕਦੇ ਆ ਵੀ ਤੁਹਾਡਾ ਬੈਲਟ ਕਿੱਥੇ ਆ, ਉਹ ਪਹੁੰਚ ਗਿਆ ਉਹਨਾਂ ਨੂੰ ਮਿਲ ਗਿਆ ਆ, ਅਤੇ ਜੇ ਮਿਲਿਆ ਆ ਤਾਂ ਕੀ ਉਹਨੂੰ ਅਸੈਪਟ ਕਰ ਲਿਆ ਗਿਆ ਹੈ ਜਾਂ ਉਸ ਨੂੰ ਰਿਜੈਕਟ ਕੀਤਾ ਗਿਆ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਹੋਏ ਉਸ ਦੀ ਵਰਤੋਂ ਕਰ ਸਕਦੇ ਹੋ। ਹੋਰ ਵੀ ਕਈ ਸੂਬਿਆਂ 'ਚ ਹੋਊਗੀ, ਪਰ ਮੈਨੂੰ ਜਿਹੜੀ ਰਾਈਟ ਨਾਓ ਇਸ ਟਰੈਕ ਯੂਅਰ ਬੈਲਟ ਦੀ ਕੈਲੀਫੋਰਨੀਆ ਬਾਰੇ ਸੂਚਨਾ ਪਤਾ ਆ। ਸੋ ਬਿਲਕੁਲ, ਸੋ ਰੈਡੀ ਰਹੋ, ਜ਼ਰੂਰੀ ਨਹੀਂ ਵੀ ਅੱਜ ਇਹ ਮੇਲ ਕਰਨੇ ਆ, ਪ੍ਰੈਜ਼ੀਡੈਂਸ਼ੀਅਲ ਡਿਬੇਟ ਵੀ ਆਉਣੀ ਆ, ਉਹ ਵੀ ਦੇਖ ਲਓ ਵੀਰਵਾਰ ਨੂੰ, ਉਹਦੇ 'ਚ ਕੀ ਜਿਹੜੇ ਕੈਂਡੀਡੇਟ ਕਹਿੰਦੇ ਹੈਗੇ ਆ। ਪਰ ਬੈਲਟ ਤਿਆਰ ਰੱਖੋ ਤਾਂ ਕਿ ਜਾਂ ਤਾਂ ਸੇਮ ਡੇ ਜਾ ਕੇ ਡਰੋਪ ਕਰਕੇ ਆਇਓ, ਜਾਂ ਫਿਰ ਜਿੱਦਣ ਇਲੈਕਸ਼ਨ ਹੈਗੀ ਆ ਉਹ ਤੋਂ 4-5 ਦਿਨ ਪਹਿਲਾਂ ਮੇਲ ਕਰਿਓ ਘੱਟੋ ਘੱਟ। ਤੇ ਅਗਲੀ ਖਬਰ ਵੱਲ ਚੱਲੀਏ। ਨੈਂਸੀ ਪਲੋਸੀ ਤੇ ਸਟੀਵਨ ਮਨੂਚਨ ਜਿਹੜੇ ਆ ਉਹਨਾਂ ਨੇ ਕੁਛ ਨਾ ਕੁਛ ਪ੍ਰੋਗਰੈਸ ਕੀਤੀ ਹੈਗੀ ਆ ਸਟਿਮੂਲਸ ਪੈਕੇਜ ਨੂੰ ਲੈ ਕੇ ਅੱਜ, ਤੇ ਕੱਲ੍ਹ ਨੂੰ ਫੇਰ ਉਹ ਸਵੇਰੇ ਕਹਿੰਦੇ ਮਿਲਣ ਜਾ ਰਹੇ ਹੈਗੇ ਆ। ਨੈਂਸੀ ਪਲੋਸੀ ਵੀ ਚਾਹੁੰਦੀ ਆ ਵੀ ਕੁਛ ਨਾ ਕੁਛ 2020 ਦੀ ਜਿਹੜੀ ਇਲੈਕਸ਼ਨ ਹੋਣੀ ਉਹ ਤੋਂ ਪਹਿਲਾਂ ਹੋ ਜਾਏ, ਪਰ ਦੂਸਰੇ ਪਾਸੇ ਸੈਨੇਟ ਰਿਪਬਲਿਕਨ ਜਿਹੜੇ ਆ ਉਹ ਇੱਕ ਹੋਰ ਵੋਟ ਪਾਉਣ ਦੀ ਤਿਆਰੀ ਦੇ ਵਿੱਚ ਹੈਗੇ ਆ ਮਿੰਨੀ ਪੈਕੇਜ ਦੇ ਅੰਡਰ। ਉਹ ਕਹਿੰਦੇ ਵੀ ਜੇ ਪਲੋਸੀ ਤੇ ਮਨੂਚਨ ਦੋਨਾਂ ਦਾ ਐਗਰੀਮੈਂਟ ਹੋ ਵੀ ਜਾਂਦਾ ਆ ਤੇ ਅਸੀਂ ਉਸ ਨੂੰ ਅਪੋਜ਼ ਕਰਾਂਗੇ। ਜੀ, ਮਿਚ ਮਕੌਨਲ ਨੇ ਇੱਕ ਹਿਸਾਬ ਦੇ ਨਾਲ ਆਪਣੇ ਹੱਥ ਜਿਹੜੇ ਪੂਰੀ ਤਰ੍ਹਾਂ ਪਿੱਛੇ ਖਿੱਚ ਲਏ ਆ, ਚਾਹੇ ਉਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਆ ਉਹਨਾਂ ਦਾ ਵੀ ਸਮਰਥਨ ਪ੍ਰਾਪਤ ਆ ਉਸ ਡੀਲ ਨੂੰ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਉਹਨਾਂ ਦੇ ਨਾਲ ਕੀ ਬਣਦਾ। ਉਹਨਾਂ ਦੀ ਵੀ ਜਿਹੜੀ ਵਿਰੋਧ ਵਾਲੀ ਹੈਗੀ ਐਮੀ ਮੈਗਰਾਥ, ਸ਼ਾਇਦ ਉਹਨਾਂ ਦਾ ਨਾਮ ਆ, US ਏਅਰ ਫੋਰਸ ਦੀ ਉਹ ਫਾਈਟਰ ਪਾਇਲਟ ਰਹੀ ਆ। ਪਹਿਲੀ ਵਾਰੀ ਹੋਇਆ ਵੀ ਉਹਨਾਂ ਦੇ ਇਲਾਕੇ ਦੀ ਜਿਹੜੀ ਇੱਕ ਸਭ ਤੋਂ ਵੱਡੀ ਅਖਬਾਰ ਆ ਉਹਨਾਂ ਨੇ ਮਿਚ ਮਕੌਨਲ ਦੀ ਓਪੋਜੀਸ਼ਨ ਵਾਲੀ ਜਿਹੜੀ ਆ ਜਿਹੜੀ ਫਾਈਟ ਦੇ ਰਹੀ ਆ ਇਸ ਨੂੰ, ਉਸ ਨੂੰ ਉਹਨਾਂ ਨੇ ਐਂਡੋਰਸ ਜਿਹੜਾ ਉਹ ਕੀਤਾ ਹੈਗਾ ਆ ਵੀ ਮਿਚ ਮਕੌਨਲ। ਤੇ ਕਹਿੰਦੇ ਵੀ ਉਹਨਾਂ ਨੇ ਇਹ ਵੀ ਲਿਖਿਆ, ਕਾਫੀ ਧੜੱਲੇਦਾਰ ਐਡੀਟੋਰੀਅਲ ਸੀ ਉਹਨਾਂ ਨੇ ਛਾਪਿਆ। ਉਹਨਾਂ ਨੇ ਕਿਹਾ ਵੀ ਮਿਚ ਮਕੌਨਲ ਸਿਰਫ ਅਤੇ ਸਿਰਫ ਆਪਣੀ ਤਾਕਤ ਦਾ ਜ਼ੋਰ ਅਤੇ ਤਾਕਤ ਦੇ ਵਿੱਚ ਰਹਿਣਾ ਚਾਹੁੰਦਾ ਹੈ। ਸੋ ਇਸੇ ਚੀਜ਼ ਦੇ ਕਰਕੇ ਅਸੀਂ ਉਸ ਦੀ ਵਿਰੋਧ ਕਰ ਰਹੀ ਜਿਹੜੀ ਹੈਗੀ ਉਹਦੇ ਓਪੋਜ਼ਿਟ ਖੜੀ ਆ, ਉਸ ਦਾ ਜਿਹੜਾ ਸਮਰਥਨ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਵੀ ਇੱਕ ਕਿਤੇ ਨਾ ਕਿਤੇ ਉਹਦੇ ਨਾਲ ਵੋਟਰਸ ਤਾਂ ਜਿਹੜੇ ਜ਼ਰੂਰ ਡੈਫੀਨੇਟਲੀ ਜਿਹੜੇ ਕਈ ਆ ਉਹ ਲੂਜ਼ ਹੋ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਐਰੀਜ਼ੋਨਾ ਦੇ ਵਿੱਚ ਪਹੁੰਚੇ। ਐਰੀਜ਼ੋਨਾ ਦੇ ਵਿੱਚ ਉਹਨਾਂ ਦੇ ਕਾਫੀ ਸਪੋਰਟਰ ਵੀ ਇਕੱਠੇ ਹੋਏ ਸੀ। ਇੱਕ ਵਾਰੀ ਫਿਰ ਉੱਥੇ ਉਹਨਾਂ ਨੇ ਉਹ ਇਸ਼ੂ ਚੱਕੇ ਵੀ ਕਿਸ ਤਰ੍ਹਾਂ ਜਿਹੜੀ ਬਾਰਡਰ ਵਾਲ ਨੂੰ ਲੈ ਕੇ ਆਪਾਂ 371 ਮੀਲ ਦੀ ਜਿਹੜੀ ਬਾਰਡਰ ਵਾਲ ਉਹ ਬਣਾ ਦਿੱਤੀ ਆ, ਅਤੇ ਉਹਦੇ ਨਾਲ ਜਿਹੜੇ ਕ੍ਰਿਮੀਨਲਸ ਆ ਉਹ ਆਉਣੇ ਬੰਦ ਹੋ ਗਏ ਹੈਗੇ ਆ। ਇਹ ਤਾਂ ਜ਼ਰੂਰ ਆਪਾਂ ਦੇਖ ਰਹੇ ਹਾਂ ਵੀ ਬਾਰਡਰ ਕ੍ਰੋਸਿੰਗ ਕਾਫੀ ਘਟੀ ਆ, ਉਹਦੇ ਵਿੱਚ ਕਰੋਨਾ ਵਾਇਰਸ ਦਾ ਵੀ ਵੱਡਾ ਹਿੱਸਾ ਆ। ਦੂਜੀ ਅੱਜ ਇੱਕ ਮੇਨ ਗੱਲ ਰਾਜਕਰਨਵੀਰ ਸਿੰਘ ਜੀ ਇਹ ਆ ਰਹੀ ਆ ਵੀ ਸੂਡਾਨ ਦੇ ਵਿੱਚ
ਨਵੀਂ ਸਰਕਾਰ ਬਣੀ ਆ ਤੇ ਸੂਡਾਨ ਨੂੰ US ਨੇ ਟੈਰਰਿਸਟ ਜਿਹੜੀ ਕੰਟਰੀ ਆ ਉਹ ਡਿਕਲੇਅਰ ਕੀਤਾ ਹੋਇਆ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਅੱਜ ਕਿਹਾ ਵੀ ਸੂਡਾਨ ਵਾਲੇ $335 ਮਿਲੀਅਨ ਜਿਹੜੇ ਆ ਉਹ US ਨੂੰ ਪੇ ਕਰਨ ਦੇ ਲਈ ਰੈਡੀ ਹੋ ਗਏ ਆ, ਕਿਉਂਕਿ ਜਦੋਂ ਪਿੱਛੇ ਟੈਰਰਿਜ਼ਮ ਦੇ ਅਟੈਕ ਹੋਏ ਸੀ ਤੇ US ਨੇ ਕਲੇਮ ਕੀਤਾ ਸੀ ਵੀ ਸਾਡਾ ਇੰਨਾ ਨੁਕਸਾਨ ਹੋਇਆ, ਇੰਨੇ ਅਸੀਂ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਨੂੰ ਪੈਸੇ ਦੇਣੇ ਹੈਗੇ ਆ। ਸੋ ਉਹਦੇ ਸੰਬੰਧ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਕਹਿੰਦੇ ਆ ਵੀ ਜੇ $335 ਮਿਲੀਅਨ ਸੂਡਾਨ ਵਾਲੇ ਜਮ੍ਹਾਂ ਕਰਾ ਦੇਣਗੇ US ਦੇ ਬੈਂਕ ਅਕਾਊਂਟ ਦੇ ਵਿੱਚ, ਤੇ ਫਿਰ ਅਸੀਂ ਉਹਨਾਂ ਨੂੰ ਜਿਹੜੀ ਸਟੇਟ ਜਿਹੜੀ ਟੈਰਰਿਜ਼ਮ ਸਪਾਂਸਰ ਆਫ ਟੈਰਰਿਜ਼ਮ ਕਰਕੇ ਉਹਨਾਂ ਨੂੰ ਜਿਹੜਾ ਡਿਕਲੇਅਰ ਕੀਤਾ ਆ ਉਸ ਨੂੰ ਰਿਮੂਵ ਕਰ ਦੇਵਾਂਗੇ। ਜੀ, ਅੱਜ ਫੈਡਰਲਸ ਨੇ ਜਿਹੜੀ ਨਵੀਂ ਇਨਫਲੇਸ਼ਨ ਪਾਲਿਸੀ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਕਹਿੰਦੇ ਵੀ ਮਾਰਕੀਟ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਪਿਛਲੇ 40 ਸਾਲਾਂ ਦੀ ਇਹ ਸਭ ਤੋਂ ਵੱਡੀ ਇੰਪੋਰਟੈਂਟ ਇਵੈਂਟ ਦੇ ਵਜੋਂ ਦੇਖਿਆ ਜਾ ਸਕਦਾ ਆ। ਉਹਨਾਂ ਨੇ 2% ਇਨਫਲੇਸ਼ਨ ਐਵਰੇਜ ਟਾਰਗੇਟ ਜਿਹੜਾ ਉਸ ਨੂੰ ਲੈ ਕੇ ਜਿਹੜਾ ਦੱਸਿਆ ਵੀ ਉੱਥੇ ਤੱਕ ਰਹਿਣ ਦੀ ਅਸੀਂ ਸੰਭਾਵਨਾ ਰੱਖਦੇ ਹਾਂ ਵੀ ਇੱਥੇ ਤੱਕ ਹੀ ਜਿਹੜੀ ਜਾਵੇ। ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਜਿੰਨੇ ਨੋਟ ਛਪੇ ਨੇ, ਜਿੰਨਾ ਜਿਹੜਾ ਆ ਸਟਿਮੂਲਸ ਚੈੱਕ, ਜਿੰਨੇ PPP ਲੋਨਸ, ਦੂਜੇ ਲੋਨਸ ਜਿਹੜੇ ਉਹ ਗਏ ਨੇ ਲੋਕਾਂ ਨੂੰ, ਅਨਇੰਪਲੋਇਮੈਂਟ ਬੈਨੀਫਿਟਸ ਇਹ ਉਹ ਐਕਸਟਰਾ ਮਿਲੇ ਨੇ, ਉਹਦੇ ਕਰਕੇ ਇਨਫਲੇਸ਼ਨ ਵਧਣ ਦੇ ਜਿਹੜੇ ਉਹ ਕਾਫੀ ਵੱਡੇ ਅਸਾਰ ਨੇ ਅਤੇ ਵਧੂਗੀ ਜ਼ਰੂਰ ਜਿੱਦਾਂ ਮਾਰਕੀਟ ਦੇ ਵਿੱਚ ਮਨੀ ਜਿਹੜੀ ਆ ਉਹ ਗਈ ਹੈਗੀ ਆ। ਸੋ ਉਹਦੇ ਕਰਕੇ ਉਹ ਇਨਫਲੇਸ਼ਨ ਨੂੰ ਬਹੁਤਾ ਜ਼ਿਆਦਾ ਵੀ ਨਹੀਂ ਵਧਣ ਦੇਣਾ ਚਾਹੁੰਦੇ ਅਤੇ ਉਹ ਜਿਹੜੀ ਜ਼ਿਆਦਾ ਨਾ ਵਧੇ ਇਹਦੇ ਕਰਕੇ ਇੱਥੋਂ ਇਹ ਲੱਗਦਾ ਇਹਨਾਂ ਨੇ ਇਸ਼ਾਰਾ ਇਹ ਕੀਤਾ ਆ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਲੱਗਦਾ ਨਹੀਂ ਆ ਵੀ ਉਹ ਇੰਟਰਸਟ ਰੇਟਸ ਨੂੰ ਜਲਦੀ ਕਿਤੇ ਉਹ ਵਧਾਉਣਗੇ ਐਨੀ ਟਾਈਮ ਸੂਨ। ਸੋ ਹੋ ਸਕਦਾ ਵੀ ਕਈ ਸਾਲਾਂ ਬਾਅਦ ਜਾ ਕੇ ਜਿਹੜੇ ਆ ਇੰਟਰਸਟ ਰੇਟ ਜਿਹੜੇ ਉਹ ਵਧਾਉਣਗੇ, ਜਿਸ ਦੇ ਨਾਲ ਇਹ ਜ਼ਰੂਰ ਹੈਗਾ ਹਰਜੋਤ ਸਿੰਘ ਜੀ, ਇੱਕ ਆਮ ਕੰਜ਼ਿਊਮਰ ਦੇ ਲਈ ਉਹਨਾਂ ਦੇ ਨੂੰ ਥੋੜ੍ਹਾ ਜਿਹੜਾ ਫਾਇਦਾ ਆ, ਜਿੰਨੇ ਲੋਨਸ ਵਗੈਰਾ ਲੈਣੇ ਆ ਉਸ ਨੂੰ ਥੋੜ੍ਹਾ ਜਿਹੜਾ ਉਹ ਥੋੜ੍ਹੀ ਰਾਹਤ, ਥੋੜ੍ਹਾ ਫਾਇਦੇ ਵਰਗੀ ਜਿਹੜੀ ਗੱਲ ਹੋ ਸਕਦੀ ਆ। ਇਸੇ ਦੇ ਚੱਲਦਿਆਂ ਇਹ ਹੋਊਗਾ ਵੀ ਬਹੁਤ ਸਾਰੇ ਲੋਕ ਜਿਹੜਾ ਕੋਈ ਡੀਲ ਬਣਾਉਣ ਦੇ ਕਗਾਰ 'ਤੇ ਹੋਣਗੇ, ਹੋ ਸਕਦਾ ਵੀ ਉਹ ਥੋੜ੍ਹਾ ਜ਼ਿਆਦਾ ਥਰਮੇ ਨਾਲ ਸੋਚਦੇ ਹੋਏ ਮੇ ਬੀ ਮਾਰਕੀਟ ਕੰਡੀਸ਼ਨਸ ਦੀ ਜਿਹੜੀ ਆ ਹੋਰ ਜ਼ਿਆਦਾ ਵੇਟ ਜਿਹੜੀ ਉਹ ਕਰ ਸਕਦੇ ਨੇ। ਬਾਕੀ ਇਹ ਹਰ ਇੱਕ ਦਾ ਆਪੋ ਆਪਣਾ ਨਿੱਜੀ ਫੈਸਲਾ ਹੈਗਾ ਆ ਵੀ ਉਹਨੇ ਕਦੋਂ ਡੀਲ ਕਰਨੀ ਆ, ਕਿਵੇਂ ਡੀਲ ਕਰਨੀ ਆ। ਪਰ ਇਹ ਆ ਵੀ ਇਹ ਇਨਫਲੇਸ਼ਨ ਟਾਰਗੇਟ ਜਿਹੜਾ 2% ਦਾ ਜਿਹੜਾ ਉਹਨਾਂ ਨੇ ਰੱਖਿਆ ਆ, ਐਸਟੈਬਲਿਸ਼ ਕੀਤਾ ਆ, ਉਹਦੇ ਨਾਲ ਇੱਥੋਂ ਇਹ ਲੱਗਦਾ ਆ ਵੀ ਇੰਟਰਸਟ ਰੇਟ ਜਲਦੀ ਕਿਤੇ ਜਿਹੜੇ ਉਹ ਨਹੀਂ ਵਧਾਉਣਗੇ। ਇਹ ਇੱਕ ਬਿਲ ਮਿਲਰ ਜਿਹੜੇ ਹੈਗੇ ਨੇ ਇਹ ਕਾਫੀ ਪ੍ਰੋਮੀਨੈਂਟ ਇਕਨੋਮਿਕ ਮਾਹਰਾਂ ਦੇ ਵਿੱਚੋਂ ਮੰਨੇ ਜਾਂਦੇ ਨੇ, ਉਹਨਾਂ ਨੇ ਵੀ ਇਸ ਪਾਸੇ ਵੱਲ ਨੂੰ ਹੀ ਜਿਹੜਾ ਇਸ਼ਾਰਾ ਉਹ ਕੀਤਾ ਹੈਗਾ ਜੀ। ਸੋ ਬਿਲਕੁਲ ਬਹੁਤ ਕੁਛ ਇਸ ਇਲੈਕਸ਼ਨ ਤੋਂ ਬਾਅਦ ਚੇਂਜ ਹੋਣਾ ਆ ਜ਼ਰੂਰ। ਜਿੰਨੇ ਵੀ ਸਾਡੇ ਸਰੋਤੇ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰਦੇ ਆ, ਕੋਈ ਮੇਜਰ ਜਿਹੜਾ ਡਿਸੀਜਨ ਲੈਣਾ ਉਹਨੂੰ ਜ਼ਰੂਰ ਸੋਚੋ। ਜਾਪਾਨ ਦੀ ਗੱਲ ਕਰਦੇ ਜਾਈਏ, ਇੱਕ ਟਾਈਮ 'ਤੇ ਰਿਸੈਸ਼ਨ ਇੰਨਾ ਬੁਰਾ ਆਇਆ ਸੀ ਜਾਪਾਨ 'ਚ ਅਤੇ ਉਹਨਾਂ ਨੇ 0% ਇੰਟਰਸਟ ਕਰ ਰੱਖਿਆ ਬਹੁਤ ਚਿਰ। ਜਿਹੜੇ ਪੁਰਾਣੇ ਕਈ ਸਰੋਤੇ ਸਾਡੇ ਆ ਉਹ ਸੁਣਦੇ ਹੋਣਗੇ ਕਿਸ ਤਰ੍ਹਾਂ USA ਦੇ ਵਿੱਚ ਵੀ ਜੈਪਨੀਜ਼ ਨੇ ਬੜੇ ਬੜੇ ਗੋਲਫ ਕੋਰਸਿਸ ਜਿਹੜੇ ਲਏ ਹੋਏ ਸੀ ਅਤੇ ਮੁੜ ਕੇ ਉਹ ਸਾਰੇ ਬੈਂਕਰਪਟ ਹੋ ਗਏ ਸੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਕੋਲੋਰਾਡੋ ਤੋਂ ਆ ਰਹੀ ਆ। ਕੋਲੋਰਾਡੋ ਦੇ ਵਿੱਚ ਵੀ ਸਾਡੀ ਸਟੇਟ ਕੈਲੀਫੋਰਨੀਆ ਵਾਂਗ ਬਹੁਤ ਹੀ ਖਤਰਨਾਕ ਅੱਜ ਇੱਕ ਅੱਗ ਲੱਗੀ ਹੋਈ ਆ, ਜਿਸ ਦਾ ਨਾਮ ਕੈਮਰਨ ਪੀਕ ਫਾਇਰ ਦੱਸਿਆ ਗਿਆ। ਕਹਿੰਦੇ ਪਈ ਕੋਲੋਰਾਡੋ ਦੀ ਸਭ ਤੋਂ ਲਾਰਜੈਸਟ ਵਾਈਲਡ ਫਾਇਰ ਇਸ ਨੂੰ ਕਿਹਾ ਜਾ ਰਿਹਾ। 270 ਸਕੁਅਰ ਮਾਈਲ ਏਰੀਆ ਆ ਜਿਹੜਾ ਇਸ ਨੇ ਕਵਰ ਕੀਤਾ ਹੋਇਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੰਜਾਬੀ ਜਾਣੇ ਜਾਂਦੇ ਆ ਵੀ ਵੱਡੇ ਵੱਡੇ ਵਿਆਹ ਜਿਹੜੇ ਆ ਉਹ ਕਰਦੇ ਨੇ, ਵੀ ਬੇਸ਼ੁਮਾਰ ਸੈਂਕੜਿਆਂ ਦੇ ਸੰਖਿਆ ਦੇ ਵਿੱਚ ਲੋਕ ਬੁਲਾਉਂਦੇ ਨੇ ਅਤੇ ਕਈਆਂ ਦੇ ਹਜ਼ਾਰਾਂ ਤੋਂ ਵੀ ਉੱਤੇ ਜਿਹੜੇ ਹੁੰਦੇ ਨੇ। ਕਹਿੰਦੇ ਵੀ ਨਿਊਯਾਰਕ ਨੂੰ ਓਫੀਸ਼ੀਅਲਸ ਨੂੰ ਇੱਕ ਵੀਕਐਂਡ ਦੇ ਉੱਤੇ ਜਿਹੜਾ ਇੱਕ ਵੈਡਿੰਗ ਜਿਹੜੀ ਉਹ ਸ਼ਟ ਡਾਊਨ ਕਰਨੀ ਪਈ। ਕਹਿੰਦੇ ਉਹ ਅਨੁਮਾਨ ਲਾਏ ਰਹੇ ਸੀ ਵੀ 10,000 ਗੈਸਟ ਜਿਹੜੇ ਆ ਇਸ ਵਿਆਹ ਦੇ ਉੱਤੇ ਜਿਹੜੇ ਆਉਣੇ ਸੀ। ਇਹ ਵੀ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਜਦੋਂ ਕਰੋਨਾ ਵਾਇਰਸ ਦਾ ਪੂਰਾ ਰੌਲਾ ਜਿਹੜਾ ਆ ਉਹ ਪਿਆ ਹੋਇਆ ਅਤੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੀ ਨਿਊਯਾਰਕ ਸਟੇਟ ਜਿਹੜੀ ਆ ਉਹ ਹੋਈ ਆ। ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਨੇ ਇਹ ਬੀਤੇ ਸ਼ਨੀਚਰਵਾਰ ਨੂੰ ਇਸ ਚੀਜ਼ ਨੂੰ ਕਨਫਰਮ ਕੀਤਾ ਵੀ ਨਿਊਯਾਰਕ ਦੇ ਅਧਿਕਾਰੀਆਂ ਨੇ ਇੱਕ 10,000 ਗੈਸਟ ਵਾਲੇ ਵਿਆਹ ਜਿੱਥੇ ਆ ਸਕਦੇ ਸੀ ਇੰਨੇ ਲੋਕ, ਉਸ ਨੂੰ ਜਿਹੜਾ ਉਹ ਸ਼ਟ ਡਾਊਨ ਕਰਨਾ ਪਿਆ। ਸਟੇਟ ਹੈਲਥ ਕਮਿਸ਼ਨਰ ਜਿਹੜੇ ਆ ਹਾਵਰਡ ਜ਼ਕਰ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਦਾਂ ਦੀ ਚੀਜ਼ ਜਿਹੜੀ ਆ ਇੱਥੇ ਜਿਹੜੀ ਉਹ ਨਹੀਂ
ਹੋਣ ਦੇਵਾਂਗੇ। ਦਿਸ ਇਜ਼ ਟੂ ਮੱਚ। ਵੈਸੇ ਹੈਰਾਨੀ ਵਾਲੀ ਗੱਲ ਆ ਵੀ ਪਤਾ ਨਹੀਂ ਕਿਹੜੀ ਉਹਨਾਂ ਨੇ ਪੂਰੇ ਦਾ ਪੂਰੇ ਸ਼ਹਿਰ ਹੀ ਜਿਹੜਾ ਉਹ ਸੱਦਿਆ ਸੀਗਾ, ਜਿਨ੍ਹਾਂ ਨੇ ਵੀ ਇਹ ਵਿਆਹ ਜਿਹੜਾ ਉਹ ਕਰਨ ਬਾਰੇ ਉਹ ਦੇਖ ਰਹੇ ਸੀਗੇ ਵੀ ਕਹਿੰਦੇ ਵੀ 1000 ਬੰਦਾ ਹੋ ਜੇ ਤਾਂ ਔਖਾ ਹੋ ਜਾਂਦਾ ਹੈ, ਅਤੇ ਨਾਲੇ 10,000 ਬੰਦਾ ਜਿਹੜਾ ਉਹ ਸੱਦ ਲਿਆ, ਉਹ ਵੀ ਕੋਵਿਡ ਦੇ ਦੌਰਾਨ। ਜੀ, ਸੋ ਬਿਲਕੁਲ ਬੜੇ ਬੜੇ ਇਕੱਠਾਂ 'ਚ ਨਹੀਂ ਹੋਣਾ ਚਾਹੀਦਾ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਆਉਣ ਵਾਲੇ 4 ਤੋਂ ਲੈ ਕੇ 12 ਵੀਕ ਜਿਹੜੇ ਆ ਬਹੁਤ ਹੀ ਖਤਰਨਾਕ ਹੋ ਸਕਦੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ। ਓਵਰਆਲ ਸਾਡੀ ਸਟੇਟ ਕੈਲੀਫੋਰਨੀਆ ਤਾਂ ਮੈਂ ਤੁਹਾਨੂੰ ਦੱਸਿਆ ਵੀ 2.5% ਪੋਜ਼ੀਟਿਵਿਟੀ ਜਿਹੜੀ ਆ ਥੱਲੇ ਗਈ ਆ, ਪਰ ਬਹੁਤ ਸਟੇਟਾਂ 27 ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਪੋਜ਼ੀਟਿਵ ਅੱਪ ਗਿਆ। ਸੋ ਪਲੀਜ਼ ਭਾਈ ਹਜੇ ਵੀ ਕਿਤੇ ਜਾਂਦੇ ਨਾ ਜ਼ਰੂਰਤ ਤੋਂ ਬਿਨਾਂ ਨਾ ਜਾਇਆ ਕਰੋ। ਆਪਾਂ ਕਈ ਵਾਰ ਦੇਖਦੇ ਹਾਂ ਵੀ ਅਸੀਂ ਵੈਸੇ ਤੁਰ ਕੇ ਚੱਲ ਜਾਂਦੇ ਹਾਂ, ਜ਼ਰੂਰ ਕਾਲ ਕਰਿਆ ਕਰੋ ਵੀ ਤੁਹਾਡਾ ਆਫਿਸ ਜਾਂ ਜਿੱਥੇ ਵੀ ਤੁਸੀਂ ਜਾਣਾ ਖੁੱਲ੍ਹਾ ਜਾਂ ਨਹੀਂ ਖੁੱਲ੍ਹਾ। ਬਿਨਾਂ ਮਤਲਬ ਤੇ ਨਾ ਜਾਓ, ਕਿਉਂਕਿ ਤੁਸੀਂ ਆਪ ਵੀ ਖਤਰੇ ਦਾ ਕਾਰਨ ਬਣ ਸਕਦੇ, ਕਿਸੇ ਹੋਰ ਨੂੰ ਵੀ ਖਤਰੇ 'ਚ ਪਾ ਸਕਦੇ ਹੈਗੇ। ਸੋ ਬਹੁਤ ਹੀ ਧਿਆਨ ਰੱਖਣ ਜੋ ਗੱਲ ਹੈ। ਇਹ ਸਾਰੇ ਸਾਇੰਟਿਸਟ ਵਾਰ-ਵਾਰ ਜਿਹੜੇ ਕਹਿ ਰਹੇ ਹੈਗੇ ਆ, ਪਰ ਆਪਾਂ ਦੇਖਿਆ ਪੰਜਾਬੀ ਕਮਿਊਨਿਟੀ 'ਚ ਵੀ ਕਾਫੀ ਲੋਕਾਂ ਨੂੰ ਕਰੋਨਾ ਵਾਇਰਸ ਹੋਈ, ਖਾਸ ਕਰਕੇ ਜਿਹੜਾ ਮੋਡੈਸਟੋ ਲਿਵਿੰਗਸਟਨ ਵਾਲਾ ਏਰੀਆ ਸੀਗਾ। ਆਪਾਂ ਪਿਛਲੇ ਹਫ਼ਤਿਆਂ 'ਚ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਜੀ, PG&E ਨੇ ਕੈਲੀਫੋਰਨੀਆ 'ਚ ਫਿਰ ਦੱਸਿਆ ਵੀ 21 ਤਰੀਕ ਨੂੰ ਮਿਡ ਵੀਕ ਦੇ ਦੌਰਾਨ ਜਿਹੜੀਆਂ 19 ਕਾਊਂਟੀਜ਼ ਆ ਉੱਥੇ ਜਿਹੜਾ ਆ ਬਿਜਲੀ ਜਾ ਸਕਦੀ ਆ। ਇਹਨਾਂ ਵਿੱਚ ਅਲਾਮੀਡਾ, ਬਿਊਟ, ਕਲੂਸਾ, ਕੰਟਰਾ ਕੋਸਟਾ, ਗਲੈਨ, ਹੰਬੋਲਟ, ਲੇਕ, ਲੈਸਨ, ਨਾਪਾ, ਪਲੂਮਸ, ਸੈਂਟਾ ਕਲਾਰਾ, ਸ਼ਾਸ਼ਤਾ, ਸੋਲਾਨੋ, ਸਨੋਮਾ, ਸਟੈਨੀਸਲਸ, ਟੇਹਾਮਾ, ਟ੍ਰਿਨਿਟੀ, ਯੋਲੋ ਅਤੇ ਯੂਬਾ ਕਾਊਂਟੀਜ਼ ਜਿਹੜੀਆਂ ਆ ਇਸ ਦੇ ਕਰਕੇ ਇੰਪੈਕਟ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਕਈ ਘੰਟੇ ਤੱਕ ਬਿਜਲੀ ਜਿਹੜੀ ਉਹ ਜਾ ਸਕਦੀ ਆ। ਹਜ਼ਾਰਾਂ ਤੋਂ ਲੈ ਕੇ ਸੈਂਕੜਿਆਂ ਅਤੇ ਕਈ ਥਾਵਾਂ ਦੇ ਉੱਤੇ ਮਾਮੂਲੀ ਥੋੜ੍ਹੇ ਜਾਣਿਆਂ ਦੀ ਬਿਜਲੀ ਜਿਹੜੀ ਉਹ ਜਾਣ ਦੀ ਸੰਭਾਵਨਾ ਜਿਹੜੀ ਉਹ ਹੈਗੀ ਆ। 21 ਤਰੀਕ ਨੂੰ ਵੀ ਜਿਹੜੀ ਆ PG&E ਆਲੇ ਦੁਆਲੇ ਬਿਜਲੀ ਬੰਦ ਕਰਨ। ਉਹਨਾਂ ਦਾ ਕਾਰਨ ਇਹੀ ਆ ਵੀ ਇੱਕ ਤਾਂ ਲੋਕਾਂ ਨੂੰ ਅਗਾਊਂ ਸੂਚਨਾ ਦੇ ਰਹੇ ਨੇ ਵੀ ਉਤੋਂ ਬਿਜਲੀ ਤੁਹਾਡੇ ਇਹਨਾਂ ਕਾਊਂਟੀਜ਼ 'ਚ ਜਾ ਸਕਦੀ ਆ, ਅਤੇ ਉੱਤੋਂ ਜਿਹੜਾ ਇਹ ਆ ਵੀ ਤੁਸੀਂ ਤਿਆਰੀ ਕਰਕੇ ਰੱਖੋ ਵੀ ਜੇ ਬਿਜਲੀ ਜਾਂਦੀ ਆ ਵੀ ਤੁਹਾਡਾ ਚਾਰਜਿੰਗ ਵਾਲਾ ਕੰਮ ਠੀਕ ਆ, ਮੈਡੀਕਲ ਸਪਲਾਈਆਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ ਜਾਂ ਜਿਹੜੇ ਇਕੁਇਪਮੈਂਟ ਉਹਦੇ ਉੱਤੇ ਚੱਲਦੇ ਨੇ ਬੈਟਰੀਆਂ 'ਤੇ ਜਾਂ ਹੋਰ ਚੀਜ਼ਾਂ ਆ, ਉਹਨਾਂ ਨੂੰ ਪਹਿਲਾਂ ਹੀ ਚਾਰਜ ਕਰਕੇ ਰੱਖਿਆ ਜਾਵੇ। ਅਤੇ ਸਮਾਂ ਵੀ ਖਬਰਾਂ ਦੀ ਸਮਾਪਤੀ ਵੱਲ ਆ। ਅਤੇ ਕੈਲੀਫੋਰਨੀਆ ਦਾ ਮੈਂ ਜਿਸ ਤਰ੍ਹਾਂ ਦੱਸਿਆ ਸੀ ਵੀ ਗਵਰਨਰ ਨੇ ਕਿਹਾ ਵੀ 2021 ਤੱਕ ਲੱਗਦਾ ਨਹੀਂ ਜਿਹੜਾ ਵਾਈਡ ਸਪਰੈਡ ਕੋਵਿਡ ਵੈਕਸੀਨ ਅਵੇਲੇਬਲ ਹੋਊਗਾ। ਨਾਲ ਦੀ ਨਾਲ ਕੱਲ੍ਹ ਸਵੇਰੇ ਕੈਲੀਫੋਰਨੀਆ ਦੇ ਜਿਹੜੇ ਥੀਮ ਪਾਰਕਸ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਨਵੀਆਂ ਗਾਈਡਲਾਈਨਸ ਆ ਗਵਰਨਰ ਇਸ਼ੂ ਕਰਨ ਜਾ ਰਿਹਾ ਹੈਗਾ। ਜੀ, ਅੱਜ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ 410 ਪੁਆਇੰਟ ਜਿਹੜੀ ਅੱਜ ਡਾਓ ਜੋਨਸ ਆ ਉਹ ਲੁੜਕੀ ਆ। 28,195 ਦੇ ਉੱਤੇ ਕਲੋਜ਼ ਹੋਈ ਆ, ਤਕਰੀਬਨ 1.5% ਦੀ ਗਿਰਾਵਟ ਆ। ਨੈਸਡੈਕ ਦੇ ਵਿੱਚ ਵੀ 1.5% ਤੋਂ ਵੱਧ ਦੀ ਗਿਰਾਵਟ, 192 ਪੁਆਇੰਟ ਇੱਥੇ ਡਿੱਗਾ ਆ। 11,478 ਦੇ ਉੱਤੇ ਇਹ ਕਲੋਜ਼ ਹੋਈ ਆ। S&P ਦੇ ਵਿੱਚ 56 ਪੁਆਇੰਟਾਂ ਦਾ ਘਾਟਾ ਹੋਇਆ, 3427 ਦੇ ਉੱਤੇ ਇਹ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1,907 ਪ੍ਰਤੀ ਆਊਂਸ ਰਹੀ ਆ। $1 ਦੀ ਕੀਮਤ ਕੈਨੇਡਾ ਦੇ ਡਾਲਰ ਦੀ ਜੇ ਬਰਾਬਰ ਦੇਖਿਆ ਜਾਵੇ $1 ਤੇ 32 ਸੈਂਟ ਦੇ ਕਰੀਬ ਰਹੀ ਆ। $1 ਦੀ ਕੀਮਤ ਇੰਡੀਅਨ ਰੁਪਈਆਂ ਦੀ ਜੇ ਗੱਲ ਕਰਦੇ ਜਾਈਏ $73.59 ਰਹੀ ਆ। ਜੀ, ਤੇ ਇੱਥੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।